ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਜੀ ਪਹਿਰਾ ਲਗਾਇਆ ਹੋਇਆ ਹੈ, ਧਰਨੇ ਦੇ ਰਹੇ ਨੇ। ਸੋ 19 ਟੋਲ ਪਲਾਜ਼ਿਆਂ ਉੱਤੇ 1 ਮਹੀਨੇ ਦੀ ਵਸੂਲੀ ਬੰਦ ਕਰਵਾ ਦਿੱਤੀ ਹੈ ਜੀ ਉਹਨਾਂ ਨੇ। ਜਿੱਥੇ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਨੇ ਜੀ, ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ। ਲੋੜ ਪਈ ਤਾਂ ਇਸ ਕੰਪਨੀ ਨੂੰ ਬਲੈਕਲਿਸਟ ਵੀ ਕੀਤਾ ਜਾਊਗਾ। ਇਹਨਾਂ ਦੇ ਇੰਡੀਆ ਦੇ ਵਿੱਚ ਜਿੰਨੇ ਵੀ ਹੋਰ ਪ੍ਰੋਜੈਕਟ ਨੇ ਤੇ ਇਹਨਾਂ ਤੋਂ ਜਿਹੜਾ ਪੈਸਾ ਲੈਣਾ ਉਹ ਕਵਰ ਕਰਾਂਗੇ। ਤੇ ਅੱਜ ਤੋਂ ਇਹ ਟੋਲ ਪਲਾਜ਼ਾ ਲੋਕਾਂ ਦੇ ਹਵਾਲੇ ਹੈ। ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਉਹ ਸ਼ਾਇਦ ਐਦਾਂ ਹੀ ਨਹੀਂ ਬੰਦ ਹੋਏ ਹੈਗੇ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਨੇ ਉਹ ਅੱਕ ਚੁੱਕੇ ਨੇ ਇਹਨਾਂ ਸਰਕਾਰਾਂ ਤੋਂ। ਪਹਿਲਾਂ ਇਹੀ ਕਿਸਾਨ ਸੀ ਜਿਹੜੇ ਕਿਸਾਨ ਯੂਨੀਅਨਾਂ ਦਿੱਲੀ ਬਾਰਡਰਾਂ ਤੇ ਬੈਠੀਆਂ, ਤਾਂ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਉੱਥੋਂ ਜਦੋਂ ਕੋਈ ਗੱਲ ਨਾ ਬਣੀ ਤਾਂ ਫੇਰ ਆ ਕੇ ਪੰਜਾਬ ਦੇ ਵਿੱਚ ਧਰਨੇ ਦੇਣੇ ਸ਼ੁਰੂ ਕਰਤੇ। ਪੰਜਾਬ ਦੇ ਵਿੱਚ ਵੀ ਕੋਈ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਆਮ ਲੋਕਾਂ ਦੇ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਸ਼ਾਇਦ ਅੱਜ ਸਭ ਤੋਂ ਵੱਧ ਕਾਫਲੇ ਉਹਨਾਂ ਲੋਕਾਂ ਦੇ ਕੋਲ ਹੀ ਆ ਜਿਹੜੇ ਸੱਤਾ ਦੇ ਵਿੱਚ ਆਏ ਨੇ। ਪਰ ਮਾਨ ਸਾਹਿਬ, ਤੁਸੀਂ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਆ, ਤਾਂ ਤੁਹਾਡੀ ਜੁੱਤੀ ਦੇ ਉੱਪਰ ਬਹੁਤ ਸਿਆਸਤ ਹੋ ਰਹੀ ਆ। ਜਿਹੜੀ ਇਹਨਾਂ ਨੇ ਜੁੱਤੀ ਪਾਈ ਆ, ਪੈਰਾਂ ਦੇ ਵਿੱਚ ਜੁੱਤਾ ਪਾਇਆ, $3500 ਦਾ ਜੁੱਤਾ ਉਹ, ਤਾਂ ਉਸ ਦੇ ਉੱਪਰ ਵੀ ਬਹੁਤ ਵੱਡੀ ਜਿਹੜੀ ਕਿ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ। ਟੋਲ ਪਲਾਜ਼ੇ ਤੁਸੀਂ ਬੰਦ ਕਰ ਦਿਓਗੇ, ਪਰ ਆਮ ਲੋਕਾਂ ਦੇ ਲਈ ਕੀ ਦਿਓਗੇ, ਜਾਂ ਫਿਰ ਆਪਦੇ ਘਰ ਭਰਨ ਤੱਕ ਸੀਮਿਤ ਰਹੋਗੇ? ਇਹ ਇੱਕ ਬੜਾ ਵੱਡਾ ਸਵਾਲ ਆ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਕਿ 1 ਮਹੀਨੇ ਦੇ ਲਈ ਕਿਉਂ ਉਹ ਟੋਲ ਪਲਾਜ਼ੇ ਸਦਾ ਲਈ ਕਿਉਂ ਨਹੀਂ ਬੰਦ ਹੋ ਸਕਦੇ? ਕੀ ਕਾਰਨ ਬਣੇ ਨੇ ਕਿ ਪੰਜਾਬ ਰੋਡਵੇਜ਼ ਦੇ ਸਾਰੇ ਡਿਪੂ ਬੰਦ ਕੀਤੇ ਜਾ ਰਹੇ ਨੇ? ਕੀ ਮਸਲਾ ਹੈ ਜੀ ਪੂਰਾ? ਇੱਕ ਆਧਾਰ ਕਾਰਡ ਵਾਲਾ ਅਜਿਹਾ ਸੱਪ ਆ ਜਿਹੜਾ ਕਿ ਮਰ ਚੁੱਕਿਆ, ਪਰ ਉਹ ਗਲ 'ਚ ਪੈ ਗਿਆ। ਤਾਂ ਆਧਾਰ ਕਾਰਡ ਵਾਲੀਆਂ ਜਿਹੜੀਆਂ ਸਵਾਰੀਆਂ ਨੇ ਉਹ ਆਧਾਰ ਕਾਰਡ ਤੇ ਹੀ ਸਫ਼ਰ ਕਰਨਾ ਚਾਹੁੰਦੀਆਂ ਨੇ, ਤੇ ਦੂਜੇ ਪਾਸੇ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਜਿਹੜਾ ਕਿ ਸਰਕਾਰ ਨੂੰ ਚੇਤੇ ਕਰਵਾਇਆ ਗਿਆ ਕਿ ਸਾਡਾ ਜਿਹੜਾ ਮਹਿਕਮਾ ਗਾ ਉਹ ਘਾਟੇ 'ਚ ਜਾ ਰਿਹਾ ਤੇ ਸਾਨੂੰ ਜਿਹੜੀਆਂ ਤਨਖਾਹਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪੰਜਾਬ ਦੀਆਂ ਖਬਰਾਂ ਦੀ ਸਮੀਖਿਆ ਕਰਾਂਗੇ ਜੀ। ਸਮੀਖਿਆ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ, ਜੋ ਕਿ ਸਾਡੇ ਪੰਜਾਬੀ ਸਟੂਡੀਓ ਦੇ ਵਿੱਚ ਮੌਜੂਦ ਨੇ। ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਕਿਸਾਨਾਂ ਨੇ ਵੱਖਰੇ ਮੋਰਚਿਆਂ ਦੇ ਉੱਤੇ ਆਪਣਾ ਪਹਿਰਾ ਦਿੱਤਾ ਜੀ। ਕਾਫੀ ਸਾਰੇ ਮੋਰਚੇ, ਚਾਹੇ ਉਹ ਬਰਗਾੜੀ ਦਾ ਲਾ ਲਓ ਜੀ ਮੋਰਚਾ, ਚਾਹੇ ਬਾਈਬਲ ਕਲਾਂ ਦਾ ਲਾ ਲਓ, ਜਾਂ ਫਿਰ ਟੋਲ ਪਲਾਜ਼ਿਆਂ ਦਾ। ਸਭ ਤੋਂ ਪਹਿਲਾਂ ਆਪਾਂ ਵਿਚਾਰ ਚਰਚਾ ਕਰਾਂਗੇ ਜੀ ਟੋਲ ਪਲਾਜ਼ਿਆਂ ਦੇ ਉੱਤੇ। ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਜੀ ਪਹਿਰਾ ਲਗਾਇਆ ਹੋਇਆ ਹੈ, ਧਰਨੇ ਦੇ ਰਹੇ ਨੇ। ਸੋ 19 ਟੋਲ ਪਲਾਜ਼ਿਆਂ ਉੱਤੇ 1 ਮਹੀਨੇ ਦੀ ਵਸੂਲੀ ਬੰਦ ਕਰਵਾ ਦਿੱਤੀ ਹੈ ਜੀ ਉਹਨਾਂ ਨੇ। ਜਿੱਥੇ ਕਿਸਾਨਾਂ ਵੱਲੋਂ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਨੇ ਜੀ, ਉੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਾਚੋਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ। 15 ਸਾਲ ਦਾ ਕੰਪਨੀ ਦਾ ਜਿਹੜਾ ਕੰਟਰੈਕਟ ਸੀ ਉਹ ਖਤਮ ਹੋ ਚੁੱਕਿਆ ਹੈ ਜੀ। ਇਸ ਤੋਂ ਬਾਅਦ ਜਿਹੜੀਆਂ ਕੰਪਨੀ ਜਾਂ ਸਰਕਾਰ ਵੱਲੋਂ ਜੋ ਆਪਸ ਵਿੱਚ ਕੰਟਰੈਕਟ ਕੀਤੇ ਗਏ ਸਨ ਉਹ ਖਤਮ ਹੋ ਚੁੱਕੇ ਨੇ ਜੀ। ਤੇ ਨਾਲ ਹੀ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਜਿਹੜੇ ਹੈਗੇ ਟੋਲ ਪਲਾਜ਼ੇ ਪੱਕੇ ਤੌਰ ਤੇ ਬੰਦ ਕਰ ਦੇਵੇ ਜੀ। ਤਾਂ ਅਸੀਂ ਪਹਿਲਾਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਪੰਜਾਬ ਦੀ ਸਰਕਾਰ ਆ ਜਿਹੜੀ ਬੜੀ ਡਾਵਾਡੋਲ ਸਥਿਤੀ ਦੇ ਵਿੱਚ ਚੱਲ ਰਹੀ ਆ। ਅੱਜ ਦੀ ਘੜੀ ਫਿਲਹਾਲ ਪੰਜਾਬ ਦੇ ਵਿੱਚ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਗਏ ਨੇ ਉਹ ਸ਼ਾਇਦ ਐਦਾਂ ਹੀ ਨਹੀਂ ਬੰਦ ਹੋਏ ਹੈਗੇ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਨੇ ਉਹ ਅੱਕ ਚੁੱਕੇ ਨੇ ਇਹਨਾਂ ਸਰਕਾਰਾਂ ਤੋਂ। ਪਹਿਲਾਂ ਇਹੀ ਕਿਸਾਨ ਸੀ ਜਿਹੜੇ ਕਿਸਾਨ ਯੂਨੀਅਨਾਂ ਦਿੱਲੀ ਬਾਰਡਰਾਂ ਤੇ ਬੈਠੀਆਂ, ਤਾਂ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਉੱਥੋਂ ਜਦੋਂ ਕੋਈ ਗੱਲ ਨਾ ਬਣੀ ਤਾਂ ਫੇਰ ਆ ਕੇ ਪੰਜਾਬ ਦੇ ਵਿੱਚ ਧਰਨੇ ਦੇਣੇ ਸ਼ੁਰੂ ਕਰਤੇ। ਪੰਜਾਬ ਦੇ ਵਿੱਚ ਵੀ ਕੋਈ ਗੱਲ ਬਣਦੀ ਨਜ਼ਰ ਨਹੀਂ ਆ ਰਹੀ। ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਆਮ ਲੋਕਾਂ ਦੇ ਆ, ਆਮ ਲੋਕਾਂ ਵਾਂਗ ਰਹਾਂਗੇ, ਤਾਂ ਸ਼ਾਇਦ ਅੱਜ ਸਭ ਤੋਂ ਵੱਧ ਕਾਫਲੇ ਉਹਨਾਂ ਲੋਕਾਂ ਦੇ ਕੋਲ ਹੀ ਆ ਜਿਹੜੇ ਸੱਤਾ ਦੇ ਵਿੱਚ ਆਏ ਨੇ। ਤਾਂ ਤੁਸੀਂ ਦੇਖਿਆ ਹੀ ਹੋਣਾ ਕਿ ਟੋਲ ਪਲਾਜ਼ਿਆਂ ਦੀ ਗੱਲ ਕਰ ਰਹੇ ਨੇ, ਤਾਂ ਟੋਲ ਪਲਾਜ਼ੇ ਠੀਕ ਆ, ਚੰਗੀ ਗੱਲ ਆ, ਤੁਸੀਂ ਬੰਦ ਕਰਾ ਰਹੇ ਹੋ। ਮਾਨ ਸਾਹਿਬ ਦਾ ਅਸੀਂ ਸਵਾਗਤ ਕਰਦੇ ਹਾਂ, ਪਰ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਆ, ਤਾਂ ਤੁਹਾਡੀ ਜੁੱਤੀ ਦੇ ਉੱਪਰ ਬਹੁਤ ਸਿਆਸਤ ਹੋ ਰਹੀ ਆ। ਜਿਹੜੀ ਇਹਨਾਂ ਨੇ ਜੁੱਤੀ ਪਾਈ ਆ, ਪੈਰਾਂ ਦੇ ਵਿੱਚ ਜੁੱਤਾ ਪਾਇਆ, $3500 ਦਾ ਜੁੱਤਾ ਉਹ, ਤਾਂ ਉਸ ਦੇ ਉੱਪਰ ਵੀ ਬਹੁਤ ਵੱਡੀ ਜਿਹੜੀ ਕਿ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ। ਟੋਲ ਪਲਾਜ਼ੇ ਤੁਸੀਂ ਬੰਦ ਕਰ ਦਿਓਗੇ, ਪਰ ਆਮ ਲੋਕਾਂ ਦੇ ਲਈ ਕੀ ਦਿਓਗੇ, ਜਾਂ ਫਿਰ ਆਪਦੇ ਘਰ ਭਰਨ ਤੱਕ ਸੀਮਿਤ ਰਹੋਗੇ? ਇਹ ਇੱਕ ਬੜਾ ਵੱਡਾ ਸਵਾਲ ਆ।
ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਹਿਲਾਂ ਹੀ ਅਲਟੀਮੇਟਮ ਦਿੱਤਾ ਗਿਆ ਸੀ ਕਿ ਸਾਡੇ ਨਾਲ ਮੀਟਿੰਗ ਦੇ ਵਿੱਚ ਕੋਈ ਗੱਲ ਨਹੀਂ ਬਣੀ ਤਾਂ ਅਸੀਂ ਟੋਲ ਪਲਾਜ਼ਾ ਜਿਹੜੇ ਉਹ 1 ਮਹੀਨੇ ਦੇ ਲਈ ਬੰਦ ਕਰਾਂਗੇ। ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਕਿ 1 ਮਹੀਨੇ ਦੇ ਲਈ ਕਿਉਂ, ਉਹ ਟੋਲ ਪਲਾਜ਼ੇ ਸਦਾ ਲਈ ਕਿਉਂ ਨਹੀਂ ਬੰਦ ਹੋ ਸਕਦੇ। ਇਹ ਸਵਾਲ ਬਹੁਤ ਵੱਡੇ ਨੇ ਕਿ ਸਰਕਾਰ ਨੂੰ ਇਸ ਦੇ ਵੱਲ ਸੋਚਣਾ ਚਾਹੀਦਾ। ਜਦੋਂ ਨੋਟਬੰਦੀ ਆਉਂਦੀ ਆ, ਨੋਟਬੰਦੀ ਤੋਂ ਬਾਅਦ ਜਿਹੜੇ ਕਿ ਪੰਜਾਬ ਦੇ ਲੋਕ ਨੇ ਜਾਂ ਜਿਹੜੇ ਭਾਰਤ ਦੇ ਲੋਕ ਨੇ ਉਹ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕੇ ਨੇ, ਤਾਂ ਉਸ ਤੋਂ ਬਾਅਦ ਜਿਹੜਾ ਕਿ ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਉਹ ਕਿਸ ਤਰੀਕੇ ਨਾਲ ਕਢਾਇਆ ਜਾਵੇ, ਕਿਵੇਂ ਕਢਵਾਇਆ ਜਾਵੇ, ਉਹ ਤਰ੍ਹਾਂ ਦੇ ਤਰੀਕੇ ਵਰਤੇ ਜਾ ਰਹੇ ਨੇ। ਪਰ ਹੁਣ ਤੁਸੀਂ ਇਹ ਦੇਖੋ, ਰੋਡਾਂ ਦੇ ਉੱਪਰ ਜਦੋਂ ਅਸੀਂ ਕੋਈ ਵਹੀਕਲ ਲੈਂਦੇ ਆ ਤਾਂ ਉਸ ਦਾ ਜਿਹੜਾ ਰੋਡ ਟੈਕਸ ਆ ਉਹ ਭਰ ਕੇ ਹੀ ਵਹੀਕਲ ਰੋਡ ਦੇ ਉੱਪਰ ਚੜ੍ਹਦਾ ਗਾ। ਤਾਂ ਜਿਹੜੇ ਟੋਲ ਟੈਕਸ ਨੇ ਫਿਰ ਉਹ ਕਿਉਂ, ਜਦੋਂ ਅਸੀਂ ਰੋਡ ਟੈਕਸ ਪਹਿਲਾਂ ਹੀ ਦੇ ਦਿੰਦੇ ਆ ਸਰਕਾਰ ਨੂੰ, ਤਾਂ ਇਹ ਫਿਰ ਡਬਲ ਲੁੱਟਿਆ ਜਾ ਰਿਹਾ ਸਰਕਾਰਾਂ ਦੇ ਵੱਲੋਂ ਆਮ ਲੋਕਾਂ ਨੂੰ। ਤਾਂ ਬੜੀ ਇੱਕ ਅਸੀਂ ਇਸ ਦੇ ਵਿੱਚ ਗੱਲ ਕਹਾਂਗੇ ਕਿ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਹੜੀਆਂ ਸਰਕਾਰਾਂ ਨੇ ਉਹ ਆਮ ਲੋਕਾਂ ਦੇ ਉੱਪਰ ਹਮੇਸ਼ਾ ਹੀ ਗਲ ਤੇ ਤਲਵਾਰ ਧਰਦੀਆਂ ਰਹੀਆਂ ਨੇ, ਤੇ ਉਹ ਤਲਵਾਰ ਆ ਜਿਹੜੀ ਹਮੇਸ਼ਾ ਹੀ ਉਹ ਲਟਕਦੀ ਰਹੂਗੀ ਆਮ ਲੋਕਾਂ ਦੇ ਉੱਪਰ, ਬੇਸ਼ੱਕ ਉਹ ਸਿੱਧੇ ਢੰਗ ਦੇ ਨਾਲ ਹੋਵੇ, ਬੇਸ਼ੱਕ ਉਹ ਪੁੱਠੇ ਢੰਗ ਦੇ ਨਾਲ ਹੋਵੇ। ਤਾਂ ਜਿਹੜਾ ਹਰਜਿੰਦਰ ਜੀ, ਇੱਕ ਗੱਲ ਹੋਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਇੱਕ ਜੁੱਤੀ ਦਾ ਰੌਲਾ ਬਹੁਤ ਪੈ ਰਿਹਾ। ਮਹਿੰਦਰ ਮਾਸਟਰ ਦਾ ਮੁੰਡਾ ਕਹਾਉਣ ਵਾਲਾ, ਆਮ ਮੁੰਡਾ ਕਹਾਉਣ ਵਾਲਾ, ਆਮ ਮੁੱਖ ਮੰਤਰੀ ਕਹਾਉਣ ਵਾਲਾ, ਆਮ ਲੋਕਾਂ ਦਾ ਮੁੱਖ ਮੰਤਰੀ ਜਿਹੜਾ ਕਿ ਉਸ ਦੇ ਕਹਿੰਦੇ ਸੁਣਨ ਦੇ ਵਿੱਚ ਇਹ ਆਇਆ, ਸੋਸ਼ਲ ਮੀਡੀਆ ਦੇ ਉੱਪਰ ਕਾਫੀ ਕੁਝ ਵਾਇਰਲ ਹੋ ਰਿਹਾ ਕਿ ਉਸ ਦੇ ਜਿਹੜੀ ਜੁੱਤੀ ਆ ਪੈਰਾਂ ਦੇ ਵਿੱਚ $3500 ਦੀ ਪਾਈ ਹੋਈ ਆ। ਤੁਸੀਂ ਇਹ ਦੇਖ ਲਓ ਵੀ $3500 ਤੇ ਪੰਜਾਬ ਦਾ 2.5 ਲੱਖ ਰੁਪਇਆ ਬਣ ਗਿਆ ਜੀ। ਜਿਹੜੀ ਸਰਕਾਰ ਦੂਜਿਆਂ ਦੀਆਂ ਨੂਹਾਂ ਦੇ ਉੱਪਰ ਜਾਂ ਧੀਆਂ ਦੇ ਉੱਪਰ ਉਂਗਲਾਂ ਚੁੱਕਦੇ ਸੀ ਜਿਹੜੇ ਮੁੱਖ ਮੰਤਰੀ, ਤਾਂ ਉਹ ਅੱਜ ਖੁਦ ਇੰਨੇ ਮਹਿੰਗੇ ਜੁੱਤੇ ਪਾ ਰਹੇ ਨੇ। ਇਹ ਸਵਾਲ ਕੋਈ ਅੱਜ ਪਹਿਲੀ ਵਾਰ ਨਹੀਂ ਇਹਨਾਂ ਦੇ ਉੱਪਰ ਖੜਾ ਹੋਇਆ, ਇਹ ਸਵਾਲ ਪਹਿਲਾਂ ਵੀ ਖੜਾ ਹੋਇਆ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਚੌਪਰ ਲੈ ਕੇ ਜਾਂਦੇ ਨੇ, ਹੈਲੀਕਾਪਟਰ ਲੈ ਕੇ ਜਾਂਦੇ ਨੇ, ਹੈਲੀਕਾਪਟਰਾਂ ਦੇ ਝੂਟੇ ਲੈਂਦੇ ਨੇ, ਤਾਂ ਉਹੀ ਮੁੱਖ ਮੰਤਰੀ ਨੇ ਇਹ ਜਦੋਂ ਦੂਜੀਆਂ ਸਰਕਾਰਾਂ ਦੇ ਉੱਪਰ, ਦੂਜੇ ਮੁੱਖ ਮੰਤਰੀਆਂ ਦੇ ਉੱਪਰ ਸਵਾਲ ਖੜੇ ਕਰਦੇ ਸੀ ਕਿ ਇਹ ਤਾਂ ਜਹਾਜ਼ ਦੇ ਵਿੱਚ ਇੰਨੇ ਦਾ ਤੇਲ ਫੂਕ ਦਿੰਦੇ ਆ ਜੀ, ਥੱਲੇ ਖੜੇ ਲੋਕ ਉਡੀਕਦੇ ਰਹਿੰਦੇ ਆ, ਤਾਹਾਂ ਦੀ ਲੰਘ ਜਾਂਦੇ ਆ। ਤਾਂ ਫਿਰ ਹੁਣ ਮੁੱਖ ਮੰਤਰੀ ਸਾਹਿਬ ਕੀ ਕਰ ਰਹੇ ਨੇ? ਤਾਂ ਇਹ ਸਵਾਲ ਨੇ ਜਿਹੜੇ ਇਹਨਾਂ ਵੱਲ ਇਹਨਾਂ ਨੂੰ ਧਿਆਨ ਦੇਣਾ ਪਊਗਾ। ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਹਰਸਿਮਰਤ ਕੌਰ ਇੰਨੇ ਦਾ ਸੂਟ ਪਾਉਂਦੀ ਆ, ਇੰਨੇ ਦਾ ਬੂਟ ਪਾਉਂਦੀ ਆ, ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਈ ਚਾਹ ਦਾ ਖੋਖਾ ਨਹੀਂ ਸੀ ਲਾਉਂਦੇ ਹੁੰਦੇ, ਉਹ ਤਾਂ ਸੂਟ ਬੂਟ ਰਹਿਣ ਵਾਲੇ ਨੇ। ਜਿਵੇਂ ਉਹਨਾਂ ਦੇ ਜਿਹੜਾ ਸੂਟ ਸੀਗਾ 16-17 ਲੱਖ ਦਾ ਜਿਹੜਾ ਕਿ ਸਾਹਮਣੇ ਆਇਆ ਸੀ ਉਸ ਵਕਤ, ਤਾਂ ਅੱਜ ਮੁੱਖ ਮੰਤਰੀ ਜਿਹੜੀ ਜੁੱਤੀ ਆ ਉਹ ਵੀ ਸਾਹਮਣੇ ਆ ਰਹੀ ਹੈ ਕਿ ਤੁਸੀਂ 2.5 ਲੱਖ ਦੀ ਜੁੱਤੀ ਪਾਈ ਹੈ। ਸਵਾਲ ਤੁਹਾਡੇ ਤੇ ਵੀ ਖੜੇ ਕਰ ਰਹੇ ਨੇ ਲੋਕ ਜੀ। ਅਗਲੀ ਗੱਲ ਕਰਦੇ ਹਾਂ ਜੀ, ਪੰਜਾਬ ਰੋਡਵੇਜ਼ ਦੇ ਸਾਰੇ 18 ਦੇ 18 ਡਿਪੂ ਬੰਦ ਕੀਤੇ ਗਏ ਨੇ। ਕੀ ਕਾਰਨ ਬਣੇ ਨੇ ਕਿ ਪੰਜਾਬ ਰੋਡਵੇਜ਼ ਦੇ ਸਾਰੇ ਡਿਪੂ ਬੰਦ ਕੀਤੇ ਜਾ ਰਹੇ ਨੇ? ਕੀ ਮਸਲਾ ਹੈ ਜੀ ਪੂਰਾ? ਜੀ ਮਸਲਾ ਤਾਂ ਇਹ ਹੈ ਜੀ, ਜਦੋਂ ਆਪਾਂ ਪਿਛਲੇ ਦਿਨੀ ਬੱਸ ਸਟੈਂਡਾਂ ਤੇ ਗਏ, ਬੱਸ ਅੱਡਿਆਂ ਦੇ ਵਿੱਚ ਗਏ, ਤਾਂ ਉਸ ਦੌਰਾਨ ਦੇਖਿਆ ਕਿ ਬੱਸਾਂ ਸੀ ਜਿਹੜੀਆਂ PRTC ਦੀਆਂ ਭਰੀਆਂ ਜਾ ਰਹੀਆਂ ਸੀ, ਲੱਦੀਆਂ ਜਾ ਰਹੀਆਂ ਸੀ। ਉਹ ਬੱਸਾਂ ਕਿਸ ਦੇ ਨਾਲ ਲੱਦੀਆਂ ਸੀ? ਉਹ ਜਿਹੜੀਆਂ ਆਧਾਰ ਕਾਰਡ ਵਾਲੀਆਂ ਸਵਾਰੀਆਂ ਨੇ। ਇੱਕ ਆਧਾਰ ਕਾਰਡ ਵਾਲਾ ਅਜਿਹਾ ਸੱਪ ਆ ਜਿਹੜਾ ਕਿ ਮਰ ਚੁੱਕਿਆ ਪਰ ਉਹ ਗਲ 'ਚ ਪੈ ਗਿਆ, ਨਾ ਹੀ ਤਾਂ ਉਸ ਨੂੰ ਲਾ ਸਕਦੇ ਆ ਤੇ ਨਾ ਹੀ ਉਸ ਨੂੰ ਦੱਬ ਸਕਦੇ ਆ ਜੀ। ਤਾਂ ਆਧਾਰ ਕਾਰਡ ਵਾਲੀਆਂ ਜਿਹੜੀਆਂ ਸਵਾਰੀਆਂ ਨੇ ਉਹ ਆਧਾਰ ਕਾਰਡ ਤੇ ਹੀ ਸਫ਼ਰ ਕਰਨਾ ਚਾਹੁੰਦੀਆਂ ਨੇ, ਤੇ ਦੂਜੇ ਪਾਸੇ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਜਿਹੜਾ ਕਿ ਸਰਕਾਰ ਨੂੰ ਚੇਤੇ ਕਰਵਾਇਆ ਗਿਆ ਕਿ ਸਾਡਾ ਜਿਹੜਾ ਮਹਿਕਮਾ ਗਾ ਉਹ ਘਾਟੇ 'ਚ ਜਾ ਰਿਹਾ ਤੇ ਸਾਨੂੰ ਜਿਹੜੀਆਂ ਤਨਖਾਹਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਤਾਂ ਵਾਕਈ ਜਿਹੜੀਆਂ ਕਿ ਰੋਡਵੇਜ਼ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਸੀ ਉਹ ਪੱਕੇ ਕਰਨ ਦੇ ਵਿੱਚ ਕਾਫੀ ਦੇਰੀ ਹੋ ਰਹੀ ਆ, ਕੱਚੇ ਤੁਰੇ ਫਿਰਦੇ ਨੇ। ਜਿਹੜੇ ਤੁਸੀਂ ਇਹ ਦੇਖੋ ਕਿ ਪਿਛਲੇ 11-11 12-12 ਸਾਲਾਂ ਤੋਂ 10-10 ਹਜ਼ਾਰ ਤੇ ਨੌਕਰੀਆਂ ਕਰਦੇ ਨੇ ਰੋਡਵੇਜ਼ ਦੇ ਵਿੱਚ। ਫਿਰ ਤੁਸੀਂ ਇਹ ਦੇਖੋ ਕਿ ਜਦੋਂ ਰੋਡਵੇਜ਼ ਦੇ ਵਿੱਚ ਚੜ੍ਹਦੇ ਨੇ ਸਵਾਰੀ ਦੇ ਨਾਲ ਕਿੰਨਾ ਉਹਨਾਂ ਦਾ ਸਿਰ ਖਪਾਈ ਹੁੰਦੀ ਆ, ਕਿੰਨਾ ਉਸ ਸਵਾਰੀ ਨੂੰ ਉਹ ਪੁੱਛਦੇ ਕਰਦੇ ਨੇ, ਸਾਰਾ ਦਿਨ ਹਾਕਾਂ ਮਾਰਦੇ ਰਹਿੰਦੇ ਨੇ ਕਿ ਫਲਾਣੇ ਥਾਂ ਤੇ ਭਾਈ ਬੱਸ ਜਾਊਗੀ, ਫਲਾਣੇ ਥਾਂ ਤੇ ਭਾਈ ਬੱਸ ਜਾਊਗੀ। ਤਾਂ ਇਹ ਬੜਾ ਇੱਕ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਬੜੀ ਸਖਤੀ ਵਾਲੀ ਜੌਬ ਆ, ਹਨਾ, ਕਿ ਫਿਰ ਸਵਾਰੀਆਂ ਨੂੰ ਚੜਾਉਣਾ ਵੀ ਬੜੀ ਰਿਸਪੌਂਸਿਬਿਲਿਟੀ ਹੁੰਦੀ ਹੈਗੀ। ਫਿਰ ਉੱਥੇ ਸਵਾਰੀਆਂ ਲੜਦੀਆਂ ਵੀ ਨੇ
ਤਾਂ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਸਮੇਂ-ਸਮੇਂ ਤੇ ਹੜਤਾਲਾਂ ਕਰੀਆਂ ਗਈਆਂ ਕਿ ਸਾਨੂੰ ਭਾਈ ਪੱਕੇ ਰੱਖ ਲਿੱਤਾ ਜਾਵੇ, ਸਾਨੂੰ ਪੱਕਿਆਂ ਕਰ ਦਿੱਤਾ ਜਾਵੇ, ਸਾਡੀ ਜਿਹੜੀ ਤਨਖਾਹ ਉਹ ਵਾਧਾ ਕਰ ਦਿੱਤਾ ਜਾਵੇ। ਪਰ ਹੁਣ ਇਹਨਾਂ ਨੇ ਹੋਰ ਹੀ ਜਿਹੜੇ ਕਿ ਸੁਰਲੀਆਂ ਛੱਡਣੀਆਂ ਸ਼ੁਰੂ ਕਰਤੀਆਂ ਕਿ ਜਿਹੜੇ ਪੁਰਾਣੇ ਮੁਲਾਜ਼ਮ ਸੀ ਉਹਨਾਂ ਨੂੰ ਪਾਸੇ ਕਰਨ ਦੀ ਸੋਚ ਲਈ ਤੇ ਨਵੇਂ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਭਰਤੀ ਕਰਨ ਦੀ ਸੋਚ ਲਈ। ਤਾਂ ਇਹ ਜਿਹੜਾ ਵਿਸ਼ਾ ਗਾ ਇਹ ਬੜਾ ਵੱਡਾ ਵਿਸ਼ਾ ਗਾ। ਇੱਥੇ ਪੰਜਾਬ ਦੇ ਵਿੱਚ ਆਏ ਦਿਨ ਜਿਹੜੇ ਕਿ ਧਰਨੇ ਮੁਜ਼ਾਹਰੇ ਹੁੰਦੇ ਨੇ, ਤਾਂ ਇੱਕ ਧਰਨੇ ਮੁਜ਼ਾਹਰਿਆਂ ਦੇ ਵਿੱਚੋਂ ਉਹ ਮੁੱਦਾ ਵੀ ਧਰਨੇ ਮੁਜ਼ਾਹਰਿਆਂ ਦਾ ਹੀ ਬਣਦਾ ਨਜ਼ਰ ਆ ਰਿਹਾ, ਜਿਹੜਾ ਕਿ ਰੋਡਵੇਜ਼ ਦੇ ਡੀਪੂ ਨੇ ਉਹ ਬੰਦ ਕਰ ਦਿੱਤੇ ਗਏ ਨੇ। ਰੋਡਵੇਜ਼ ਜਿਹੜੀ ਪਹਿਲਾਂ ਹੀ ਘਾਟੇ 'ਚ ਜਾ ਰਹੀ ਸੀ, ਪਹਿਲਾਂ ਤੁਸੀਂ ਇਹ ਦੇਖੋ, ਪਹਿਲਾਂ ਬਾਦਲ ਸਰਕਾਰ ਦੀਆਂ ਬੱਸਾਂ ਪਈਆਂ, ਬਾਦਲਾਂ ਦੀਆਂ ਆਪਣੀਆਂ ਔਰਬਿਟ ਬੱਸਾਂ ਪਈਆਂ, ਫਿਰ ਹੋਰ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਪਈਆਂ, ਤਾਂ ਫਿਰ ਜਦੋਂ ਰੋਡਵੇਜ਼ ਨੂੰ ਇੱਕ ਤਰ੍ਹਾਂ ਦੇ ਖੂੰਜੇ ਤੇ ਲਾਤਾ, ਤਾਂ ਫਿਰ ਰੋਡਵੇਜ਼ ਦੇ ਮੁਲਾਜ਼ਮਾਂ ਨੇ ਹੜਤਾਲਾਂ ਕਰੀਆਂ, ਫਿਰ ਕਿਤੇ ਜਾ ਕੇ ਰੋਡਵੇਜ਼ ਉੱਭਰ ਕੇ ਸਾਹਮਣੇ ਆਈ। ਪਰ ਹੁਣ ਫਿਰ ਰੋਡਵੇਜ਼ ਨੂੰ ਇੱਕ ਤਰ੍ਹਾਂ ਦਾ ਖੂੰਜੇ ਲਾਉਣ ਦੀਆਂ ਗੱਲਾਂ ਕਰੀਆਂ ਜਾ ਰਹੀਆਂ ਨੇ। ਜਿਹੜੀ ਰੋਡਵੇਜ਼ ਪੰਜਾਬ ਸਰਕਾਰ ਦਾ ਖਜ਼ਾਨਾ ਭਰਦੀ ਸੀ, ਤਾਂ ਉਸੇ ਹੀ ਰੋਡਵੇਜ਼ ਨੂੰ ਪਾਸੇ ਕਰਨ ਦੀ ਗੱਲ ਹੋ ਰਹੀ ਹੈ ਜੀ। ਬਰਗਾੜੀ ਬੇਅਦਬੀ ਮਾਮਲਾ ਜੀ ਤੇ ਬਹਿਬਲ ਕਲਾ ਗੋਲੀ ਕਾਂਡ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਜਿਹੜੇ ਵਾਅਦੇ ਕੀਤੇ ਗਏ ਸਨ ਕਿ ਬੜੀ ਛੇਤੀ ਅਸੀਂ ਨਿਆਂ ਦਿਵਾਵਾਂਗੇ, ਪਰ ਉਹ ਨਿਆਂ ਅਜੇ ਤੱਕ ਹੁੰਦਾ ਨਹੀਂ ਜਾਪ ਰਿਹਾ ਜੀ। ਧਰਨੇ ਲਗਾਏ ਜਾ ਰਹੇ ਨੇ ਜੀ ਪੰਥਕ ਜਥੇਬੰਦੀਆਂ ਵੱਲੋਂ, ਉਹਨਾਂ ਵੱਲੋਂ ਮਰਨ ਵਰਤ ਦੇ ਉੱਤੇ ਭੁੱਖ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਜੀ। ਭੁੱਖ ਹੜਤਾਲ ਕਰਨ ਦਾ, ਮਰਨ ਵਰਤ ਦਾ ਫੈਸਲਾ ਜਿਹੜਾ ਕਿ ਪਹਿਲੀ ਵਾਰ ਜਦੋਂ ਪੰਜਾਬ ਦੇ ਵਿੱਚ ਹੋਇਆ ਸੀ, ਉਹ ਸੰਤ ਫੇਰੂਮਾਨ ਜੀ ਸੀ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਸੀ, ਤੇ ਉਹ ਉਸੇ ਮਰਨ ਵਰਤ ਤੇ ਆਪਣੀ ਜਿਹੜੀ ਸ਼ਹੀਦੀ ਸੀ ਉਹ ਪ੍ਰਾਪਤ ਵੀ ਕਰ ਗਏ ਸੀ ਜੀ। ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਆਇਆ। ਇੱਕ ਪੰਜਾਬੀ ਦੀ ਕਹਾਵਤ ਆ, ਕੱਲ ਜਦੋਂ ਆਪਾਂ ਗੱਲ ਕਰ ਰਹੇ ਸੀ, ਡਿਸਕਸ ਕਰ ਰਹੇ ਸੀ, ਤਾਂ ਉਦੋਂ ਇੱਕ ਕਹਾਵਤ ਆਈ ਸੀ ਕਿ ਮਿੱਟੀ ਨਾ ਫਰੋਲ ਜੋਗੀਆ, ਨਹੀਂ ਉਹ ਲੱਭਣੇ ਲਾਲ ਗਵਾਚੇ। ਤਾਂ ਉਹ ਕਹਾਵਤ ਦਾ ਕੀ ਮਤਲਬ ਸੀ ਕਿ ਤੁਸੀਂ ਜਿਹੜੀ ਮਿੱਟੀ ਆ ਉਸ ਨੂੰ ਨਾ ਫਰੋਲਿਆ ਕਰੋ, ਜਿਹੜੇ ਮਰ ਗਏ ਨੇ, ਜਿਹੜੇ ਖੱਪ ਗਏ ਨੇ, ਉਹਨਾਂ ਨੇ ਨਹੀਂ ਆਉਣਾ ਦੁਬਾਰੇ ਮੁੜ ਕੇ। ਪਰ ਜਿਹੜਾ ਸਿੱਖ ਕੌਮ ਆ ਉਸ ਨੂੰ ਮਿੱਟੀ ਆ ਜਿਹੜੀ ਉਹ ਫਰੋਲਣੀ ਪਊਗੀ, ਉਸ ਨੂੰ ਮਿੱਟੀ ਉਹ ਫਰੋਲਣੀ ਪਊਗੀ, ਕਿਉਂਕਿ ਜਿਹੜਾ ਇਤਿਹਾਸ ਆ ਉਹ ਗਵਾਹ ਗਾ ਕਿ ਕਿਹੜੇ ਲੋਕ ਜਿਹੜੇ ਕਿ ਪੰਜਾਬ ਦੇ ਨਾਲ ਖੜੇ ਸੀ ਤੇ ਕਿਹੜੇ ਲੋਕ ਨੇ ਜਿਹੜੇ ਪੰਜਾਬ ਨੂੰ ਪਿੱਠ ਦਿਖਾ ਕੇ ਭੱਜੇ ਸੀ। ਤਾਂ ਇਸ ਦੇ ਵਿੱਚ ਬੜਾ ਵੱਡਾ ਜਿਹੜਾ ਕਿ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਜਿਵੇਂ ਤੁਸੀਂ ਇਹ ਦੇਖੋ ਕਿ ਕੋਈ ਬਹਿਬਲ ਕਲਾਂ ਦਾ ਕੋਈ ਪਹਿਲਾ ਮੁੱਦਾ ਨਹੀਂ ਹੈਗਾ ਕਿ ਪੰਜਾਬ ਦੇ ਨਾਲ ਪਹਿਲੀ ਵਾਰ ਕੋਈ ਇਸ ਤਰ੍ਹਾਂ ਦਾ ਧੱਕਾ ਹੋਇਆ ਕਿ ਸਰਕਾਰਾਂ ਆਉਂਦੀਆਂ ਨੇ, ਵਾਅਦੇ ਕਰਦੀਆਂ ਨੇ, ਮੁੱਕਰ ਜਾਂਦੀਆਂ ਨੇ। ਇਸ ਤੋਂ ਪਹਿਲਾਂ ਵੀ ਬਹੁਤ ਧੱਕੇ ਹੋਏ ਨੇ ਪੰਜਾਬ ਦੇ ਨਾਲ। 1947 ਦੇ ਵਿੱਚ ਪੰਜਾਬ ਨੂੰ ਵੰਡ ਦਿੱਤਾ ਗਿਆ, ਉਸ ਤੋਂ ਬਾਅਦ 1966 ਦੇ ਵਿੱਚ ਫੇਰ ਪੰਜਾਬ ਨੂੰ ਵੰਡ ਦਿੱਤਾ ਗਿਆ, ਉਸ ਤੋਂ ਬਾਅਦ ਨਹਿਰੂ ਵਰਗੇ ਜਾਂ ਗਾਂਧੀ ਵਰਗੇ ਜਿਹੜੇ ਕਿ ਵਾਅਦੇ ਕਰਕੇ ਪੰਜਾਬ ਦੇ ਨਾਲ ਮੁੱਕਰ ਗਏ ਨੇ, ਮਾਸਟਰ ਤਾਰਾ ਸਿੰਘ ਵਰਗੇ ਜਿਹੜੇ ਸੀਗੇ ਉਹ ਉਹਨਾਂ ਦੇ ਹੋ ਕੇ ਬਹਿ ਗਏ ਸੀਗੇ ਉਸ ਵਕਤ। ਤਾਂ ਇਹ ਬੜੀਆਂ ਵੱਡੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਇੱਥੇ ਮੁੱਦੇ ਨੇ ਜਿਹੜੇ ਵਾਰਨੇ ਸ਼ੁਰੂ ਕਰ ਦਈਏ ਤਾਂ ਸ਼ਾਇਦ ਇਹਨਾਂ ਦੇ ਉੱਪਰ ਉਮਰਾਂ ਬੀਤ ਜਾਣ। ਪੰਜਾਬ ਦੇ ਨਾਲ ਕੋਈ ਪਹਿਲੀ ਵਾਰ ਨਹੀਂ ਧੱਕਾ ਹੋਇਆ। 1966 ਤੋਂ ਬਾਅਦ ਫਿਰ 78 ਆਉਂਦੀ ਆ, 78 ਤੋਂ ਬਾਅਦ ਫਿਰ 84 ਆਉਂਦੀ ਆ, 84 ਤੋਂ ਬਾਅਦ ਜੋ ਸੰਤਾਪ ਪੰਜਾਬ ਨੇ 10 ਸਾਲ ਭੋਗਿਆ, ਤਾਂ ਹਲੇ ਪੰਜਾਬ ਹੈ ਜਿਹੜਾ ਉਸ ਸੰਤਾਪ ਦੀ ਭੱਠੀ ਦੇ ਵਿੱਚ ਰਿੰਨ ਰਿਹਾ ਗਾ, ਰਿੱਝਿਆ ਜਾ ਰਿਹਾ ਗਾ। ਜਿਹੜਾ ਪੰਜਾਬ ਆ, ਪੰਜਾਬ ਦੇ ਉੱਪਰ ਆ ਕੇ ਹਰ ਇੱਕ ਰੋਟੀ ਸੇਕਣ ਦੀ ਕੋਸ਼ਿਸ਼ ਕਰ ਰਿਹਾ। ਇਸ ਤੋਂ ਪਹਿਲਾਂ ਬਾਦਲ ਸਰਕਾਰ ਦੇ ਵਿੱਚ ਬੇਅਦਬੀ ਹੁੰਦੀ ਆ, ਗੋਲੀਆਂ ਚੱਲਦੀਆਂ ਨੇ, ਬਹਿਬਲ ਕਲਾਂ ਦਾ ਮੁੱਦਾ ਜਿਹੜਾ ਉਹ ਉਦੋਂ ਸ਼ੁਰੂ ਹੋ ਜਾਂਦਾ, ਤਾਂ ਫਿਰ 7 ਸਾਲ ਬੀਤ ਜਾਂਦੇ ਨੇ। ਵਿੱਚ ਦੀ ਕੈਪਟਨ ਸਰਕਾਰ ਆਉਂਦੀ ਆ, ਕੈਪਟਨ ਸਰਕਾਰ ਕਹਿੰਦੇ, ਕੈਪਟਨ ਸਾਹਿਬ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਂਦੇ ਨੇ ਕਿ ਅਸੀਂ ਬਹਿਬਲ ਕਲਾਂ ਦਾ ਇਨਸਾਫ ਕਰਾਂਗੇ, ਅਸੀਂ ਨਸ਼ੇ ਦਾ ਲੱਕ ਤੋੜਾਂਗੇ। ਅਜਿਹੀਆਂ ਜਿਹੜੀਆਂ ਗੱਲਾਂ ਨੇ ਕਰਕੇ ਉਹ ਸਰਕਾਰ ਬਣਾ ਜਾਂਦੇ ਨੇ। ਤਾਂ ਫਿਰ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ ਉੱਥੇ ਭੇਜਦੇ ਨੇ, ਧਰਨਾ ਚੁੱਕਿਆ ਜਾਂਦਾ। ਤਾਂ ਧਰਨੇ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਬਣਦੇ ਨੇ, ਪਰ ਜਿਹੜਾ ਉਹ ਮਸਲਾ ਗਾ ਉਹ ਹੱਲ ਹੀ ਨਹੀਂ ਹੋਇਆ ਜੀ। ਤਾਂ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਸ਼ਰਮ ਤਾਂ ਹੁਣ ਆਉਣੀ ਚਾਹੀਦੀ ਹੈ, ਹੋਣ ਵਾਲੀ ਸਰਕਾਰ ਨੂੰ ਆਉਣੀ ਚਾਹੀਦੀ ਹੈ। ਜਿਹੜਾ ਸਪੀਕਰ ਉਸ ਹਲਕੇ ਦਾ, ਉਸ ਹਲਕੇ ਨੂੰ ਬਿਲੋਂਗ ਕਰਦਾ, ਉਹ ਸਪੀਕਰ ਕਰਤਾਰ ਸਿੰਘ ਸੰਧਵਾ ਉੱਥੇ ਸੰਗਤ ਦੇ ਮੂਹਰੇ ਹੱਥ ਜੋੜ ਕੇ ਐਸਲੋਟ ਮਾਫੀ ਮੰਗ ਕੇ ਗਿਆ ਸੀ ਕਿ ਸਾਨੂੰ 1.5 ਮਹੀਨੇ ਦਾ ਸਮਾਂ ਦੇ ਦਿਓ। ਅਸੀਂ 1.5 ਮਹੀਨੇ ਬਾਅਦ ਕਰਤਾਰ ਸਿੰਘ ਸੰਧਵਾ ਜਾਂ ਤਾਂ ਸੰਗਤ 'ਚ ਬੈਠਾ ਨਜ਼ਰ ਆਊਗਾ ਤੇ ਜਾਂ ਫਿਰ ਸਰਕਾਰ ਤੋਂ ਇਨਸਾਫ ਲੈ ਕੇ ਆਊਗਾ। ਇਹ ਗੱਲਾਂ ਦਾ ਮਤਲਬ ਕੀ ਸੀਗਾ? ਇਹ ਗੱਲਾਂ ਦਾ ਮਤਲਬ ਇਹ ਸੀਗਾ ਕਿ ਕਰਤਾਰ ਸਿੰਘ ਸੰਧਵਾ ਦਾ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਸਰਕਾਰ ਦੇ ਨਾਲ ਨਹੀਂ, ਮੈਂ ਲੋਕਾਂ ਨਾਲ ਆ। ਪਰ ਕੱਲ ਉੱਥੇ ਕੋਈ ਵੀ ਨਹੀਂ ਦੇਖਿਆ ਸਰਕਾਰ ਦਾ, ਨਾ ਕੋਈ ਨੁਮਾਇੰਦਾ, ਨਾ ਕੋਈ ਹੋਰ। ਕੱਲ ਉੱਥੇ ਆਮ ਲੋਕ ਸੀ, ਆਮ ਵਿਦਵਾਨ ਸੀ, ਜਿਹੜੇ ਸਿੱਖ ਵਿਦਵਾਨ ਸੀ ਉਹ ਬੈਠੇ ਸੀ ਤੇ ਆਮ ਲੋਕ ਸੀਗੇ ਉਸ ਧਰਨੇ ਦੇ ਉੱਪਰ। ਬਹਿਬਲ ਕਲਾਂ ਦਾ ਮੁੱਦਾ ਅਜਿਹਾ ਮੁੱਦਾ ਗਾ ਜਿਵੇਂ ਪਹਿਲਾਂ 2017 ਦੇ ਵਿੱਚ ਕਾਂਗਰਸ ਨੇ ਉਸ ਦੇ ਉੱਪਰ ਰੋਟੀਆਂ ਸੇਕੀਆਂ,
ਤੇ ਆਪਣੀ ਸਰਕਾਰ ਬਣਾ ਗਏ ਤੇ ਇਸ ਵਾਰ ਆਮ ਆਦਮੀ ਪਾਰਟੀ ਨੇ ਰੋਟੀ ਸੇਕ ਕੇ ਤੇ ਆਪਣੀ ਸਰਕਾਰ ਬਣਾ ਲਈ ਆ ਤੇ ਬਹਿਮਲ ਕਲਾਂ ਦਾ ਮੁੱਦਾ ਥਾਂ ਦੀ ਥਾਂ ਤੇ ਲਟਕ ਰਿਹਾ ਹੈਗਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਮਰਨ ਵਰਤ ਜਿਹੜਾ ਉਹ ਰੱਖਾਂਗੇ ਤੇ ਇੱਥੇ ਭੁੱਖ ਹੜਤਾਲ ਤੇ ਬੈਠਾਂਗੇ ਤੇ ਇੱਥੇ ਜਿਹੜਾ ਇਨਸਾਫ ਆ ਉਹ ਕਰਾਵਾਂਗੇ। ਕੱਲਾ ਬਹਿਮਲ ਕਲਾਂ ਦੀ ਗੱਲ ਕਿਉਂ ਕਰਦੇ ਆ? ਬਹਿਮਲ ਕਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਜਿਹੜੀਆਂ ਬੇਅਦਬੀਆਂ ਦਾ ਦੌਰ ਆ ਉਹ ਵੱਧ ਰਿਹਾ ਹੈਗਾ। ਲਗਾਤਾਰ ਜਿਹੜਾ ਕਿ ਕਿਤੇ ਗੁਟਕਾ ਸਾਹਿਬ ਆ ਜਿਹੜਾ ਉਸ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ, ਕਦੇ ਗੁਟਕਾ ਸਾਹਿਬ ਨਹਿਰ ਦੇ ਵਿੱਚੋਂ ਲੱਭਦਾ, ਕਦੇ ਗੁਟਕਾ ਸਾਹਿਬ ਕੂੜੇ ਦੇ ਢੇਰ ਦੇ ਵਿੱਚੋਂ ਲੱਭਦਾ। ਫਿਰ ਅਜਿਹਾ ਕਿਉਂ ਹੋ ਰਿਹਾ ਪੰਜਾਬ ਦੇ ਨਾਲ, ਜਾਂ ਅਜਿਹਾ ਕਿਉਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ? ਇਹ ਇੱਕ ਬਹੁਤ ਵੱਡੇ ਸਵਾਲ ਨੇ ਜਿਹੜੇ ਕਿ ਸਰਕਾਰ ਨੂੰ ਸਿੱਧੇ ਸਿੱਧੇ ਚੈਲੰਜ ਕਰਦੇ ਨੇ ਕਿ ਤੁਸੀਂ ਕੀ ਕਰ ਰਹੇ ਹੋ। ਕੀ ਤੁਸੀਂ ਗੁਜਰਾਤ ਚੋਣਾਂ ਦੇ ਵਿੱਚ ਸਿਰਫ ਤੇ ਸਿਰਫ ਗਰਬੇ ਕਰਨ ਜੋਗੇ ਸੀ? ਕੀ ਤੁਸੀਂ ਹਿਮਾਚਲ ਦੇ ਵਿੱਚ ਸਿਰਫ ਤੇ ਸਿਰਫ ਪੰਜਾਬ ਦਾ ਪੈਸਾ ਦੇਣ ਜੋਗੇ ਸੀ? ਕੀ ਤੁਸੀਂ $3500 ਦੀਆਂ ਜੁੱਤੀਆਂ ਪਾਉਣ ਜੋਗੇ ਹੋ? ਇਹ ਸਿੱਧੇ ਦੇ ਸਿੱਧੇ ਸਵਾਲ ਨੇ ਜਿਹੜੇ ਸਰਕਾਰ ਨੂੰ ਹੋ ਰਹੇ ਨੇ। ਸਰਕਾਰ ਇਸ ਦੇ ਉੱਪਰ ਗੌਰ ਕਰੇ ਕਿ ਜਿਹੜਾ ਬਹਿਮਲ ਕਲਾਂ ਦੇ ਵਿੱਚ ਭਾਈ ਸੁਖਰਾਜ ਸਿੰਘ ਆਪਣੇ ਪਿਓ ਦੇ ਇਨਸਾਫ ਦੀ ਮੰਗ ਕਰ ਰਿਹਾ ਕਿ ਮੇਰੇ ਪਿਓ ਨੂੰ ਗੋਲੀਆਂ ਮਾਰੀਆਂ ਗਈਆਂ, ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਨੌਜਵਾਨ ਸੀ ਜਿਹੜਾ ਕਿ ਉੱਥੇ ਲੰਗਰ ਵਰਤਾ ਰਿਹਾ ਸੀ, ਉਸ ਨੂੰ ਸਿੱਧੀਆਂ ਸਿੱਧੀਆਂ ਗੋਲੀਆਂ ਦਾਗੀਆਂ ਗਈਆਂ ਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਅਨੇਕਾਂ ਹੀ ਜਿਹੜੇ ਉੱਥੇ ਨੌਜਵਾਨ ਸੀ ਜ਼ਖਮੀ ਕਰ ਦਿੱਤੇ ਗਏ, ਪੁਲਿਸ ਦੀਆਂ ਲਾਠੀਆਂ ਭਰਾਈਆਂ ਗਈਆਂ, ਲਾਠੀ ਚਾਰਜ ਕੀਤਾ ਗਿਆ। ਇਹ ਸਿੱਧੇ ਸਿੱਧੇ ਸਵਾਲ ਉਹਨਾਂ ਸਰਕਾਰਾਂ ਨੂੰ ਨੇ ਜਿਹੜੀਆਂ ਸਰਕਾਰਾਂ ਬਹਿਮਲ ਕਲਾਂ ਦੇ ਮੁੱਦੇ ਦੇ ਉੱਪਰ ਰੋਟੀਆਂ ਸੇਕ ਕੇ ਸਾਹਮਣੇ ਆਈਆਂ ਨੇ ਤੇ ਕਹਿੰਦੀਆਂ ਸੀ ਅਸੀਂ 24 ਘੰਟੇ ਦੇ ਵਿੱਚ ਇਨਸਾਫ ਕਰ ਦਾਂਗੇ। ਅੱਜ ਤਾਂ 9-10 ਮਹੀਨੇ ਹੋ ਗਿਆ ਸਰਕਾਰ ਬਣੀ ਨੂੰ, ਹਲੇ ਤੱਕ ਕੋਈ ਇਨਸਾਫ ਦੀ ਕਿਤੋਂ ਮੰਗ ਨਹੀਂ ਨਜ਼ਰ ਆ ਰਹੀ ਕਿ ਕਿਤੇ ਪਾਸੇ ਇਨਸਾਫ ਦਾ ਕੋਈ ਪਲੰਦਾ ਵੀ ਝੂਲਦਾ ਹੋਵੇ ਕਿ ਅਸੀਂ ਭਾਈ ਇਨਸਾਫ ਕਰਨ ਦੀ ਗੱਲ ਕਰ ਰਹੇ ਹਾਂ। ਜੀ ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।